ओ सॉरी, मैंने ये बताया नहीं। ये आपने माचिस लेनी है, इसको ऐसे करना है, इसके अंदर से तीली निकालनी है ऐसे, बोटी ये उत्ते ला देनी, इसको बंद करना है, माचिस को वाखी पर निफड़ना है, ये ऐसे करके चूल्हा चला लेना है। चूल्हा बाद में चलाना है। शुक्र है बोटी नहीं उबरी कोई। चूल्हा आपने बाद में थोड़ा चलाना है। नहीं सर जी, ये चरसी कढ़ाई है तो बोटी तीली पे नहीं थी लगा के आग लगानी? नहीं बेटा, चरसी कढ़ाई है, चरसी कढ़ाई। ਇਹ ਤਾਜ ਹੁਣ ਦਮ ਦੇਤਾ ਵਾ ਅੱਧੇ ਘੰਟੇ ਦਾ। ਤੁਸੀਂ ਜਰਾ ਥੋੜਾ ਜਿਹਾ ਹਿਸਾਬ ਕਿਤਾਬ ਲਾਓ ਵਾਮ ਦੇ ਨਾਲ, ਤੇ ਮੈਂ ਜਰਾ 5 ਮਿੰਟ ਚ ਆਇਆ। ਇਹਨੂੰ ਫੈਸਲ ਸਾਹਿਬ, ਇਹਨੂੰ ਨਾ ਚੁੱਕਣਾ ਨਾ ਹੋਣਾ। ਮਾਰ ਕੇ ਇਹਨਾਂ ਦਾ ਬੁਰੇ ਹਾਲ ਕਰ ਦੇਣੇ। ਜਿਹੜੇ ਤੁਸੀਂ ਆਪੇ ਕਿਹਾ ਹਿਸਾਬ ਤੈਨੂੰ ਚ ਪਤਾ ਇੱਥੇ ਹਰ ਦੂਜਾ ਬੰਦਾ ਹਿਸਾਬ ਕਿਤਾਬ ਲਾਉਣ ਵਾਲਾ ਵਾ, ਤੂੰ ਮੇਰੇ ਕੋਲ ਕੋਲ ਰਿਹਾ ਕਰ। ਅੱਗੇ 2-3 ਵਾਰੀ ਤੇਰਾ ਹਿਸਾਬ ਲੱਗ ਗਿਆ। ਨਹੀਂ ਲਗਾ ਲੈ ਨਹੀਂ ਲਗਾ। ਇੰਨਾ ਹਿਸਾਬ ਕਰ ਲਵਾ, ਹੁਣ ਕੰਮ ਕਿਸੇ ਹਿਸਾਬ ਚ ਨਹੀਂ ਆਉਂਦੇ। ਇਹਦੇ ਘਰ ਕੜਾਈ ਬਣਨ ਡਈ ਤੇ ਪਿੱਛੇ ਪੁਰਾਣੀਆਂ ਮਾਈਆਂ T20 ਦਾ ਡਾਂਸ ਕਰਨੀਆਂ। ਪਹਿਲੇ ਵਾਰੀ ਬਣੀ ਨਾ ਯਾਰ ਉਸਤਾਦ ਜੀ ਮਿੱਠਾ YouTube ਤੇ ਲਾ ਕੇ ਕੜਾਈ ਬਣਾ ਰਿਹਾ ਤੇ ਉਧਰੋਂ ਇਨ ਡਰਾਈਵ ਦੀ ਮਸ਼ਹੂਰੀ ਹੈਗੀ ਤੇ ਕਹਿੰਦਾ ਉਹ ਲਓ ਹੁਣ ਨਿਕਲ ਗਿਆ। ਯਾਰ YouTube ਤੇ ਵੀਡੀਓ ਲਾ ਕੇ ਵੀਡੀਓ ਬਣਾਉਣ ਡਿਆ ਵਾ, ਹਾਂਜੀ ਬਣਾਉਣਾ ਵਿੱਚ ਕਾਰਟੂਨ ਲਾ ਕੇ ਤੇ ਉਦੋਂ ਗਏ ਨਾ ਹਮ ਕੀ ਡਾਲेंगे ਹਮ ਕੀ ਡਾਲेंगे। ਕਾਲੂ ਨੇ ਮੁਰਗੇ ਜਿੰਨਾ ਘਿਓ ਪਾਤਾ ਉਹ ਪੋਟੇ ਦਾ ਫੁੱਟਬਾਲ ਬਣ ਗਿਆ ਭਾਈ। YouTube ਤੇ ਕੜਾਈ ਬਣਾ ਰਹੇ ਆ ਤੇ ਜਿੰਦਾ ਮੁਰਗਾ ਕੜਾਈ 'ਚ ਪਾਤਾ। ਉਹ ਕਹਿੰਦਾ ਪਹਿਲੇ ਕੱਪੜੇ ਤੇ ਲਾ ਲਾ ਮੇਰੇ। ਕੜਾਈ ਦੇ ਮੁਰਗਾ ਬੈਠਿਆ ਨੂੰ ਇੰਜ ਵੇਖਣ ਰਿਹਾ ਭਾਜੀ। ਹੁਣ ਭਾਜੀ ਕੀ ਕਰਨਗੇ? ਇਹਨੇ ਉੱਤੇ ਲੂਣ ਪਾਇਆ ਕਰਨਾ। ਯਾਰ ਇੰਜ ਕਰਕੇ ਮਸਾਲਾ ਟੀਵੀ ਤੇ ਵੱਡੀ ਹੈਰੀਟੇਜ ਬਣਾਉਣ ਡਿਆ ਮਟਨ ਕੋਨਾ ਤੇ ਪਿੱਛੇ ਨੁੱਕਰ ਜਿਹਦਾ ਪਿਓ ਨਾਲ ਟਿੱਕੀ ਖਾਣ ਡਿਆ। ਉਹਨਾਂ ਨੂੰ ਮਨਾ ਸੀਗਾ ਨਾ ਮਨਾ ਨਹੀਂ ਸੀ ਬਥੇਰਾ ਨਹੀਂ। ਅੱਜ ਜਿੰਦਾ ਮੁਰਗਾ ਪਾਤਾ ਨੇ ਕੜਾਈ 'ਚ, ਨਮਕ ਪਾਇਆ ਨੂੰ ਨੇਛਾ ਹੀ ਟੁੱਟ ਗਿਆ। ਯਾਰ ਇਹਨੇ ਤੇਲ ਇੰਨਾ ਪਾਇਆ ਜ਼ਿੰਦਾ ਮੁਰਗਾ ਅੱਜ ਬਾਹਰ ਆਉਣਾ ਉਹ ਤੇਰਾ ਬੇੜਾ ਕਰਕੇ। ਇਹਨੇ ਵੀ ਕੜਾਈ 'ਚ ਜ਼ਿੰਦਾ ਮੁਰਗਾ ਪਾਤਾ। ਉਹ ਯਾਰ ਘੈਂਟ ਦਾ ਨਹੀਂ ਪਾਇਆ, ਹੁਣ ਕਦੋਂ ਪਾਇਆ? ਆਹੋ ਜ਼ਿੰਦਾ ਮੁਰਗਾ ਪਾਤਾ, ਮਸਾਲੇ ਪਾ ਕੇ ਨਾਲ ਬਾਜਰਾ ਵੀ ਪਾਤਾ। ਆਹੋ ਇਦਾਂ ਯਾਰ ਓਏ ਜ਼ਿੰਦਾ ਮੁਰਗਾ ਪਾ ਕੇ ਨਾਲ ਵਿੱਚ ਬਾਜਰਾ ਪਾਇਆ। ਉਸਤਾਦ ਜੀ ਮੋਸ਼ਰ ਸਦੀਕ ਸਾਹਿਬ ਤੁਹਾਨੂੰ ਪਤਾ ਇੰਜ ਕਰਕੇ ਵਲੌਗ ਤੇ ਐਂਡ ਤੇ ਆਪਣੇ ਫੋਨ ਚੈੱਕ ਕਰਾਉਂਦੇ ਆ, ਅੱਗੋਂ ਉਹਦੇ ਵਾਲ ਸਕਨੇ ਵਾਚਰ ਪਾ ਤਾਂ ਮਜ਼ਾ ਹੀ ਆ ਗਿਆ। ਆਪਣੇ ਫੋਨ ਚੈੱਕ ਕਰਾਓ, ਗਾਲੀ ਜੁੜ ਗਿਆ ਤੇਰੀ ਕਿਤੋਂ ਆ ਕੀ ਪਕਾਇਆ ਬੇਟਾ ਚੌਲਾ ਇਹ ਆ ਕਿਤੋਂ ਪਕਾਈ ਤੇਰੀ ਮਾਂ ਪਕਾਉਂਦੀ ਸੀ, ਚਾਹ ਸੌਂਦੀ ਸੀ।